औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। तुसी वेख रहे हो पंजाबी न्यूज़ ते मैं बहुत सनफीदुर रहमान जाट ते मेरे नाल होणगे सच टीवी तो वाबस्ता सहाफ़ी सजाद काज़मी साहब ते अज दे इस व्लॉग दे विच इन्हां दे तुहाडे नाल विचार असीं करांगे सांझे। ते इस व्लॉग दे विच 4 तो 5 जिहड़ियां खबरां होणगियां मगर अहम खबरां होणगियां, इस वास्ते जिहड़ा इस व्लॉग नूं एंड तक लाजमी वेखियो। सब तो पहले ਜਿਹੜਾ ਮੁਲਕ ਦੇ ਜਿਹੜੇ ਹਾਲਾਤ ਸਤਹ ਤੇ ਪਹੁੰਚ ਚੁੱਕੇ ਨੇ ਕਿ ਹੁਣ ਜਿਹੜਾ ਅਦਲੀਆ ਤੇ ਮੁਕੰਨਾ ਦੇ ਦਰਮਿਆਨ ਜਿਹੜਾ ਉਹ ਟਕਰਾਓ ਹੋਣ ਜਾ ਰਿਹਾ ਹੈ ਤੇ ਚੇਅਰਮੈਨ ਤਰੀਕੇ ਇਨਸਾਫ ਦੇ ਇਲਜ਼ਾਮਾਤ ਦੇ ਉੱਤੇ ਪਾਕ ਫੌਜ ਨੇ ਸਖਤ ਨੋਟਿਸ ਲਿਆ ਤੇ ਇਮਰਾਨ ਖਾਨ ਨੂੰ ਜਿਹੜਾ ਸ਼ਟ ਅਪ ਦੀ ਕਾਲ ਦਿੱਤੀ ਹੈ। ਤੇ ਇਸ ਦੇ ਨਾਲ ਅਸੀਂ ਜ਼ਿਕਰ ਕਰਾਂਗੇ ਆਲਾ ਅਦਲੀਆ ਦੇ ਜੱਜ ਦੀ ਤਲਾਸ਼ੀ ਲੈਣ ਦੇ ਵੀ ਜਿਹੜਾ ਅਹਿਕਾਮਾਤ ਸਾਹਮਣੇ ਆਏ ਨੇ। ਇਸ ਸਾਰੀ ਰਾਮ ਕਹਾਣੀ ਦੇ ਉੱਤੇ ਅਸੀਂ ਤੁਹਾਡੇ ਨਾਲ ਸਜਾਦ ਕਾਜ਼ਮੀ ਦਾ ਤਜਜ਼ੀਆ ਸ਼ੇਅਰ ਕਰਾਂਗੇ। ਤੇ ਸਭ ਤੋਂ ਪਹਿਲੇ ਅਸੀਂ ਜ਼ਿਕਰ ਕਰ ਲੈਂਦੇ ਆ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਨੇ ਪ੍ਰੈਕਟਿਸ ਐਂਡ ਪ੍ਰੋਸੀਜਰ ਬਿੱਲ ਦੇ ਵਿੱਚ ਜਿਹੜਾ ਕੇਸ ਸੀ ਸੁਪਰੀਮ ਕੋਰਟ ਦੇ ਵਿੱਚ, ਤੇ ਚੀਫ ਜਸਟਿਸ ਨੇ ਅਟਾਰਨੀ ਜਨਰਲ ਕੋਲ ਅੱਜ ਤੱਕ ਜਿਹੜਾ ਪਾਰਲੀਮਾਨ ਦੀ ਜਿਹੜੀ ਕਾਰਵਾਈ ਹੈ ਉਸ ਦਾ ਰਿਕਾਰਡ ਜਿਹੜਾ ਮੰਗਿਆ ਤੇ ਹੁਣ ਵੇਖਣਾ ਇਹ ਪਏਗਾ ਕਿ ਕੀ ਜਿਹੜੀ ਹਕੂਮਤ ਜਿਹੜੀ ਹੈ ਉਹ ਕੇਸ ਦਾ ਰਿਕਾਰਡ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਮ੍ਹਾਂ ਕਰਵਾਉਂਦੀ ਹੈ। ਜੀ ਸਜਾ ਸਾਹਿਬ। ਸਰ ਬਹੁਤ ਸ਼ੁਕਰੀਆ, ਥੈਂਕ ਯੂ। ਸੁਪਰੀਮ ਕੋਰਟ ਦੇ ਰੂਲਸ ਐਂਡ ਪ੍ਰੋਸੀਜਰ ਬਿੱਲ 2023 ਦਾ ਇਹ ਮਾਮਲਾ ਜਿਹਦੇ ਵਾਲੇ ਨਾਲ ਗੁਜ਼ਸ਼ਤਾ ਰੋਜ਼ ਵੀ ਜਿਹੜੀ ਸਮਾਤ ਹੋਈ ਹੈ ਉਸ ਸਮਾਤ ਦੇ ਵਿੱਚ ਇਹ ਇਕਮਾਤ ਸਨ ਕਿ ਸਮਾਤ ਸ਼ੁਰੂ ਹੋਣ ਤੋਂ ਕਬਲ ਅਟਾਰਨੀ ਜਨਰਲ ਜਿਹੜੇ ਨੇ ਉਹ ਪਾਰਲੀਮਾਨੀ ਕਮੇਟੀ ਜਿਨ੍ਹਾਂ ਇਸ ਮਾਮਲੇ ਉੱਤੇ ਇਸ ਬਿੱਲ ਦੇ ਮਾਮਲੇ ਉੱਤੇ ਰੂਲਿੰਗ ਦਿੱਤੀ ਸੀ, ਇਸ ਬਿੱਲ ਦੇ ਮਾਮਲੇ ਉੱਤੇ ਜਿਨ੍ਹਾਂ ਡਰਾਫਟਿੰਗ ਕੀਤੀ ਸੀ, ਉਹਨਾਂ ਦੀ ਕਾਰਵਾਈ ਮੰਗੀ ਗਈ ਸੀ। ਉਸ ਕਾਰਵਾਈ ਦੇ ਮੰਗਣ ਤੋਂ ਪਹਿਲੇ ਕੋਸ਼ਿਸ਼ ਕੀਤੀ ਗਈ ਸੀ ਰਜਿਸਟਰਾਰ ਤਰਫੋਂ ਪਹਿਲੇ ਜ਼ਬਾਨੀ ਅਹਿਕਾਮਾਤ ਦਿੱਤੇ ਗਏ ਜਿਹਦੇ ਉੱਤੇ ਸਪੀਕਰ ਕੌਮੀ ਅਸੈਂਬਲੀ ਦੇ ਜਿਹੜੇ ਸੈਕਟਰੀ ਨੇ ਉਹਨਾਂ ਇਹ ਕਹਿ ਦਿੱਤਾ ਸੀ ਕਿ ਅਸੀਂ ਦੇਣਾ ਦੇ ਮਜਾਜ਼ ਨਹੀਂ। ਉਸ ਤੋਂ ਬਾਅਦ ਤਹਿਰੀਰੀ ਤੌਰ ਤੇ ਉਹਨਾਂ ਨੂੰ ਖਤ ਲਿਖਿਆ ਗਿਆ ਸੀ ਕਿ ਤੁਸੀਂ ਪਾਰਲੀਮਾਨੀ ਕਮੇਟੀ ਦਾ ਜਿਹੜਾ ਥੋੜਾ ਇਜਲਾਸ ਹੋਇਆ ਉਹਦੇ ਤੁਸੀਂ ਮਿੰਟਸ ਨੇ ਉਹ ਸਾਡੇ ਨਾਲ ਸ਼ੇਅਰ ਕਰੋ, ਲੇਕਿਨ ਅਜੇ ਤੱਕ ਸ਼ੇਅਰ ਨਹੀਂ ਕੀਤੇ ਗਏ। ਜਿਸ ਸਨ ਉਹਨਾਂ ਵੱਡੇ ਦਿਲ ਦਾ ਮੁਜ਼ਾਹਰਾ ਕਰਦੇ ਹਾਂ ਇੱਕ ਦਿਨ ਮਜ਼ੀਦ ਐਡ ਆਨ ਕੀਤਾ ਹੈ ਤਾਹਮ ਜਿਹੜੀ ਕੇਸ ਦੀ ਸਮਾਅਤ 3 ਹਫ਼ਤੇ ਵਾਸਤੇ ਜ਼ਰੂਰ ਮੁਲਤਵੀ ਕੀਤੀ। ਲੇਕਿਨ ਤੁਹਾਨੂੰ ਕੀ ਲੱਗ ਰਿਹਾ ਸਜਾ ਸਾਹਿਬ ਕਿ ਅੱਜ ਜਿਹੜਾ ਹੈ ਕਿ ਹਕੂਮਤ ਜਿਹੜੀ ਹੈ ਉਹ ਪਾਰਲੀਮਾਨ ਦੀ ਕਾਰਵਾਈ ਦਾ ਰਿਕਾਰਡ ਜਮ੍ਹਾਂ ਕਰਵਾਏਗੀ ਜਾਂ ਨਹੀਂ ਕਰਵਾਏਗੀ? ਦੇਖੋ ਅਸੀਂ ਵਫਾਕੀ ਵਜ਼ਰਾ ਮੁਖਤਲਿਫ ਆ ਰਹੇ ਸਨ ਸੁਪਰੀਮ ਕੋਰਟ ਤੋਂ ਬਾਹਰ, ਸਾਡੀ ਉਹਨਾਂ ਨਾਲ ਗੁਫ਼ਤਗੂ ਵੀ ਹੋਈ ਜਿਹਦੇ ਵਿੱਚ ਵਜ਼ੀਰ ਕਾਨੂੰਨ ਸਨ ਸੈਂਟਰ ਆਜ਼ਮ ਨਜ਼ੀਰ ਤਾਰੜ ਸਾਹਿਬ, ਉਹਨਾਂ ਨਾਲ ਮੇਰੀ ਗੱਲ ਹੋਈ ਸੀ। ਤੇ ਉਸ ਤੋਂ ਇਲਾਵਾ ਦੀਗਰ ਜਿਹੜੇ ਹਕੂਮਤੀ ਅਹੁਦੇਦਾਰ ਸਨ ਜਿਹੜੇ ਉੱਥੇ ਪਹੁੰਚੇ ਉਹਨਾਂ ਨਾਲ ਸਾਡੀ ਗੱਲ ਹੋਈ ਤਾਂ ਉਹਨਾਂ ਵਿੱਚ ਟੂਨ 'ਚ ਨਜ਼ਰ ਆਉਂਦਾ ਸੀ ਕਿ ਉਹ ਅਗਰੈਸਿਵਲੀ ਖੇਡ ਰਹੇ ਨੇ ਤੇ ਉਹ ਬਾਰ-ਬਾਰ ਇਸ ਚੀਜ਼ ਉੱਤੇ ਜਿਵੇਂ ਸਾਬਿਕ ਚੇਅਰਮੈਨ ਸੈਨੇਟ ਸਨ ਨਈਰ ਬੁਖਾਰੀ ਉਹ ਤਾਂ ਬਕਾਇਦਾ ਇਸ ਹੱਦ ਤੱਕ ਕਹਿ ਰਹੇ ਸਨ ਕਿ ਅਗਰ ਨੂਨ ਲੀਗ ਕੋਈ ਵੀ ਸਟੈਪ ਲੈਂਦੀ ਹੈ ਅਦਲੀਆ ਦੇ ਖਿਲਾਫ ਤੇ ਅਸੀਂ ਉਹਦੇ ਨਾਲ ਖੋਤੇ। ਮਤਲਬ ਕਿ ਇੱਕ ਸੁਪਰੀਮ ਕੋਰਟ ਦੇ ਖਿਲਾਫ ਤੇ ਪੀਪਲ ਪਾਰਟੀ ਦੀ ਬਹੁਤ ਅੱਛੀ ਲਾਈਨ ਹੁੰਦੀ ਸੀ ਕਿ ਉਹ ਕਹਿੰਦੇ ਸਨ ਕਿ ਦਾਇਰੇ ਸੁਪਰੀਮ ਨੇ ਅਦਾਰਿਆਂ ਦੇ ਉੱਤੇ ਇੱਕ ਹੁੰਦਾ ਹੈ ਆਈਨੀ ਜ਼ਿੰਮੇਦਾਰੀਆਂ ਉੱਤੇ ਤੁਸੀਂ ਕੋਈ ਵੀ ਕ੍ਰਾਸ ਮਤਲਬ ਨਹੀਂ ਜਾਂਦੇ। वो बड़ा इदारे ने इज्जत देंदे सन, लेकिन हुण लग रहा है कि पीपल पार्टी लिखा शायद लैंड चेंज कर रही है या जिवें भी कोई पिछों फीड कर रहा है, लेकिन हुण लग रहे हैं कि बिल्कुल टकराव की सियासत की तरफ जा रहे हैं, टकराव की जी पॉलिसी उन्हें अपना रहे हैं। बड़ा खराब सूरत हाल है, लेकिन लग नहीं रहा ना क्योंकि पीपल्स पार्टी जिहड़ी है वो पीडीएम का हिस्सा नहीं है। पीपल्स पार्टी एक इतिहादी के तौर पर जिहड़ा हुकूमत दे विच शामिल है ते उन्होंने पहले भी कई बार दस्सिया कि जिहड़ा असीं जिहड़ा कि इलैक्शन जिहड़ा होएगा वो तीर के निशान ते लड़ांगे ਤੇ ਇੱਕ ਦੂਸਰੇ ਦੇ ਮੱਧ ਮੁਕਾਬਲਾ ਸੀ ਜਿਹੜਾ ਇਲੈਕਸ਼ਨ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਨਾਲੇ ਬਾਟਮ ਲਾਈਨ ਜਿਹੜੀ ਹੈ ਉਹ ਇਹ ਹੈ ਕਿ ਪਾਰਲੀਮਾਨੀ ਕਮੇਟੀ ਦਾ ਇਜਲਾਸ ਦਾ ਜਿਹੜਾ ਰਿਕਾਰਡ ਹੈ ਉਹ ਪੇਸ਼ ਕਰਨ ਵਾਸਤੇ ਹਕੂਮਤ ਦਾ ਕੋਈ ਵੀ ਪਾਰਟੀ ਚਾਹੇ ਉਹ ਪੀਡੀਐਮ ਦਾ ਹਿੱਸਾ ਹੈ ਜਾਂ ਨਹੀਂ ਹੈ ਉਹ ਉਸ ਵਕਤ ਤਿਆਰ ਨਜ਼ਰ ਨਹੀਂ ਆਉਂਦੀ। ਇਹ ਮੌਕਫ ਅਪਣਾਇਆ ਜਾ ਰਿਹਾ ਹੈ ਕਿ ਪਾਰਲੀਮੈਂਟ ਵੀ ਸੁਪਰੀਮ ਹੈ ਤੇ ਉਹ ਕਾਨੂੰਨ ਸਾਜ਼ੀ ਕਰਦੀ ਹੈ, ਉਹਦੀ ਤਸ਼ਰੀਹ ਕਰਦੀ ਹੈ ਸੁਪਰੀਮ ਕੋਰਟ। ਤੇ ਸੁਪਰੀਮ ਕੋਰਟ ਸਾਡੇ ਕੋਲ ਕਿਵੇਂ ਰਿਕਾਰਡ ਮੰਗ ਸਕਦੀ ਹੈ? ਅਸੀਂ ਉਹਨਾਂ ਕੋਲ ਮੰਗ ਸਕਦੇ ਹਾਂ, ਅਸੀਂ ਆਵਾਮੀ ਨੁਮਾਇੰਦੇ ਹਾਂ, ਇਸ ਵਾਸਤੇ ਸਾਡੇ ਕੋਲ ਕੋਈ ਨਾ ਮੰਗੇ। ਇਹ ਕੋਸ਼ਿਸ਼ ਸਜਾ ਸਾਹਿਬ ਤੁਸੀਂ ਤਾਂ ਸੁਪਰੀਮ ਕੋਰਟ ਰਹੇ ਹੋ, ਉੱਥੇ ਹੁਣ ਇੱਕ ਅਜੀਬ ਚੀਜ਼ ਜਿਹੜੀ ਦੇਖਣ ਨੂੰ ਮਿਲੀ ਹੈ ਕਿ ਹਕੂਮਤ ਜਿਹੜੀ ਜਾਂ ਹਕੂਮਤੀ ਅਰਾਕੀਨ ਵਜ਼ਰਾ ਹੋਣ ਉਹ ਸੁਪਰੀਮ ਕੋਰਟ ਤੋਂ ਬਾਹਰ ਤੇ ਜਿਹੜਾ ਜੱਜਾਂ ਦੇ ਖਿਲਾਫ ਜਿਹੜਾ ਬੜੇ ਬਿਆਨਾਤ ਦੇ ਰਹੇ ਹੁੰਦੇ ਨੇ, ਮਗਰ ਜਿਸ ਟਾਈਮ ਇਹ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ ਤੇ ਅੱਜ ਜਿਹੜਾ ਉੱਥੇ ਜਾ ਕੇ ਇਹਨਾਂ ਨੇ ਜਿਹੜਾ ਇਹਨਾਂ ਸਾਰੇ ਜਿੰਨੇ 15 ਜੱਜ ਨੇ ਜਿਹੜੇ ਸੁਪਰੀਮ ਕੋਰਟ ਦੇ ਬਸ਼ਮੂਲ ਚੀਫ ਜਸਟਿਸ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਇਤਮਾਦ ਦਾ ਇਜ਼ਹਾਰ ਕੀਤਾ ਹੈ। ਦੇਖੋ ਇਹੀ ਗੱਲ ਹੈ ਕਿ ਇਹਦੇ ਵਿੱਚ ਵੀ ਸਿਆਸਤ ਕੀਤੀ ਜਾ ਰਹੀ ਹੈ। ਜੁਡੀਸ਼ੀਅਲ ਪੋਲਿਟਿਕਸ ਨਾ ਸੁਣਿਆ ਸੀ ਅਸੀਂ, ਲੇਕਿਨ ਹੁਣ ਜਿਹੜੀ ਪੋਲਿਟਿਕਸ ਤੱਕ ਰਹੇ ਹਾਂ ਇਹ ਸਿਆਸਤ ਦੇ ਨਾਲ ਜਿਹੜੀ ਜੁਡੀਸ਼ਰੀ ਦੀ ਸਿਆਸਤ ਹੈ ਉਹ ਸਾਰਿਆਂ ਨੂੰ ਇੱਕ ਕਿਸਮ ਦੀ ਇੰਡਕਟ ਹੋਈ ਹੈ ਕਿ ਬਾਹਰ ਖਲੋ ਕੇ ਗੱਲਾਂ ਕਰਦੇ ਨੇ ਕਿ ਫੁੱਲ ਬੈਂਚ ਹੋਣਾ ਚਾਹੀਦਾ ਹੈ, तमाम जजेस का मामला है, इस वास्ते फुल कोर्ट बना दिता जाए, अंदर जाके फिर सिर्फ और सिर्फ दरख्वास्त जरूर देंगे लेकिन दरख्वास्त उत्ते
ਵਾਅਦੇ ਤੌਰ ਤੇ ਆਪਣਾ ਮੌਕਾ ਪੇਸ਼ ਕਰਨ ਤੋਂ ਕਤਰਾਉਂਦੇ ਨੇ। ਅੱਜ ਜਿਹੜੀ ਗੱਲ ਹੋਈ ਉਹਦੇ ਵਿੱਚ ਇਹ ਹੋਇਆ ਸੀ ਕਿ ਅਕਸਰੀਤੀ ਬੈਂਚ ਹੈ, ਅਕਸਰੀਤੀ ਬੈਂਚ ਯਾਨੀ ਕਿ ਅਗਰ 15 ਰੁਕਨੀ ਤੁਹਾਡੇ ਕੋਲ ਫੁੱਲ ਕੋਰਟ ਬਣਦਾ ਹੈ ਤੇ 8 ਰੁਕਨੀ ਜਿਹੜਾ ਬੈਂਚ ਹੈ ਉਹ ਤਾਂ ਸੁਣ ਰਿਹਾ ਹੈ, ਯਾਨੀ ਕਿ ਅਕਸਰੀਤੀ ਬੈਂਚ ਤੁਹਾਡੇ ਕੋਲ ਇਸਤੇਮਾਲ ਕਰ ਰਿਹਾ ਹੈ, ਅਕਸਰੀਅਤ ਵਿੱਚ ਹੈ, ਯਾਨੀ ਕਿ ਤੁਹਾਡੀ ਜਿਹੜੀ ਬਾਕੀ ਹੈ ਉਹ ਅਕਲੀਤੀ ਬੈਂਚ ਜਿਹੜਾ ਉਹ ਨਹੀਂ ਸੁਣ ਰਿਹਾ, ਉਹਦਾ ਕੋਈ ਹਰਜ ਨਹੀਂ, ਤੇ ਅਕਸਰੀਤੀ ਬੈਂਚ ਜਿਹੜਾ ਉਹ ਗੱਲ ਸੁਣ ਰਿਹਾ ਦਾ ਮਤਲਬ ਹੈ ਕਿ ਉਹ ਸੁਪਰੀਮ ਕੋਰਟ ਦੀ ਰਾਏ ਦੇ ਰਿਹਾ ਹੈ। ਅਸਲ ਦੇ ਵਿੱਚ ਜਿਹੜਾ ਸੀ ਕਿ ਸਿਆਸੀ ਜਮਾਤਾਂ ਦਾ ਮੌਕਫ ਇਹੀ ਸੀ ਜਾਂ ਉਹਨਾਂ ਦੀ ਮਨਸ਼ਾ ਇਹ ਸੀ ਕਿ ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਜਿਹੜਾ ਮੌਜੂਦਾ ਜਿਹੜਾ ਬੈਂਚ ਹੈ ਉਹਦੇ ਵਿੱਚ ਜਿਹੜਾ ਉਹਨਾਂ ਦੀ ਗੱਲਬਾਤ ਕਰਨ ਵਾਲੇ ਜਿਹੜੇ ਨੇ ਉਹ ਜੱਜ ਜਿਹੜੇ ਨੇ ਘੱਟ ਨੇ, ਤੇ ਉਹ ਚਾਹੁੰਦੇ ਸੀ ਕਿ ਸੁਪਰੀਮ ਕੋਰਟ ਦੇ ਉੱਤੇ ਪ੍ਰੈਸ਼ਰ ਪਾ ਕੇ ਜਿਹੜਾ ਨਾ ਕਿ ਆਪਣੇ ਜਿਹੜੇ ਜੱਜ ਲੈ ਕੇ ਆਂਦੇ ਬੈਂਚ ਦੇ ਵਿੱਚ, ਤਾਂ ਕਿ ਜਿਹੜਾ ਫੈਸਲਾ ਜਿਹੜਾ ਉਹ ਉਹਨਾਂ ਦੀ ਤਰਫ ਹੁੰਦਾ। ਸਜਾਦ ਸਾਹਿਬ ਅੱਜ ਜਿਹੜਾ ਪਾਕ ਫੌਜ ਦੀ ਤਰਫੋਂ ਜਿਹੜਾ ਹਾਜ਼ਰ ਸਰਵਿਸ ਅਫੀਸਰ ਦੇ ਉੱਤੇ ਇਮਰਾਨ ਖਾਨ ਦੀ ਜਾਨਬ ਤੋਂ ਜਿਹੜੇ ਇਲਜ਼ਾਮਾਤ ਲਗਾਏ ਜਾ ਰਹੇ ਸੀ ਪਿਛਲੇ ਦਿਨੋਂ, ਉਹਨਾਂ ਦੇ ਉੱਤੇ ਜਿਹੜਾ ਪਾਕ ਫੌਜ ਨੇ ਸਖਤ ਰੱਦੇ-ਅਮਲ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੇ ਕਪਤਾਨ ਨੂੰ ਸ਼ੈਟਅਪ ਦੀ ਕਾਲ ਦਿੰਦੇ ਹੋਏ ਜਿਹੜਾ ਕਾਨੂੰਨੀ ਕਾਰਵਾਈ ਦੀ ਜਿਹੜੀ ਇਹ ਵਾਰਨਿੰਗ ਦਿੱਤੀ ਹੈ। ਦੇਖੋ ਬੜਾ ਦਿਲਚਸਪ ਸੂਰਤ-ਏ-ਹਾਲ ਹੋ ਚੁੱਕੀ ਹੈ ਕਿ ਹੁਣ ਪੀਟੀਆਈ ਦੇ ਬਿਆਨਾਤ ਇਲਜ਼ਾਮਾਤ ਉੱਤੇ ਪਾਕ ਫੌਜ ਖਾਮੋਸ਼ ਨਹੀਂ ਰਹਿਣਾ ਤਿਆਰ ਹੋ ਰਹੀ, कोशिश की जा रही है कि टफ टाइम देते जाए, कानूनी ऑप्शन इस्तेमाल किए जाए, लेकिन अब पाकिस्तान तहरीक इंसाफ के फेवर तो जाएगा अगर कानूनी ऑप्शन इस्तेमाल होंगे ने तो बड़े ही फेवर तो जाएंगे। किवें देखो पाकिस्तान तहरीक इंसाफ का शुरू तो मौकफ रहा कि FIR थी जिन्होंने ना देंगे उन्होंने क्यों नहीं दर्ज करते, FIR उन्होंने कानूनी हक है, उन्होंने बुनियादी हक है। हुण ਉਹ ਜਿਹੜਾ अगर एक कानूनी राय कानूनी तरफ ਜਾਂਦੇ ਨੇ ਸਾਡੇ ਪਾਕ ਫੌਜ ਜਾਂਦੀ ਹੈ ਤਾਂ ਉਸ ਤੋਂ ਬਾਅਦ ਆਪਸ਼ਨ ਇਹਨਾਂ ਕੋਲ ਵੀ ਆ ਜਾਏਗਾ ਕਿ ਤੁਸੀਂ ਆਪਣੇ ਜਿਹੜੇ ਨਾਂ ਦੇ ਰਹੇ ਹੋ ਉਹਨਾਂ ਤੋਂ FIR ਹੋਵੇ, ਅਗਰ ਨਹੀਂ ਹੁੰਦੀ ਤੇ ਇਹਦਾ ਮਤਲਬ ਹੈ ਕਿ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਏਗੀ ਕਾਨੂੰਨੀ ਨੂੰ ਇਹ ਵੀ ਮੰਨਣ ਤਿਆਰ ਨਹੀਂ ਹੋਣਗੇ। ਇਹਦਾ ਮਤਲਬ ਹੈ ਕਿ ਅਗਰ ਤੁਸੀਂ ਬੈਲੈਂਸ ਅਪਾਰ ਮੇਂ ਗੇਮ ਖੇਡਣੀ ਹੈ ਇਹਦੇ ਵਾਸਤੇ ਤੁਸੀਂ ਵੀ FIR ਦਰਜ ਕਰਾਓਗੇ ਮਰਜ਼ੀ ਦੇ ਲੋਕਾਂ ਉੱਤੇ ਤੇ ਉਹ ਵੀ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਤੁਹਾਡੇ ਇਲਜ਼ਾਮਾਤ ਉੱਤੇ। ਹੁਣ ਅਸਦ ਉਮਰ ਦੇ ਦਿਵਾਲੇ ਜਿਹੜਾ ਟਵੀਟ ਹੋਇਆ ਉਹ ਕਹਿੰਦਾ ਸੀ ਇਹਨੂੰ ਸਰਾਹਦੇ ਆ, अच्छा मौकफ है, ਇਹਦੇ ਨਾਲ ਸਾਡੀ ਕਾਨੂੰਨ ਦੀ ਅਮਲਦਰਾਮਦੀ ਜਿਹੜਾ ਹੈ ਮਾਮਲਾ ਉਹ ਜ਼ਿਆਦਾ ਕਲੀਅਰ ਹੋ ਗਿਆ ਕਿ ਸਾਡੀ ਵੀ ਗੱਲ ਸੁਣੀ ਜਾਏਗੀ, ਤੁਹਾਡੀ ਵੀ ਸੁਣੀ ਜਾਏਗੀ, ਪਤਾ ਚੱਲੇਗਾ ਕੌਣ ਐਕਚੁਅਲੀ ਕਾਨੂੰਨ ਦੀ ਵਾਇਓਲੇਸ਼ਨ ਕਰ ਰਿਹਾ ਹੈ। ਇਹਦੇ ਵਿੱਚ ਮੇਰੇ ਖਿਆਲ 'ਚ ਜਿਹੜਾ ਬਿਆਨ ਚੱਲਿਆ ਹੈ ਪਾਕ ਫੌਜ ਤਰਫੋਂ ਇਹ ਮੇਰੇ ਖਿਆਲ 'ਚ ਉਹਨੂੰ ਬਾਉਂਸ ਬੈਕ ਕਰ ਜਾਏਗਾ। ਹੋ ਸਕਦਾ ਪਾਕ ਫੌਜ ਨੂੰ ਇਸ ਬਿਆਨ ਨੂੰ ਬਿਆਨ ਨਹੀਂ ਰੱਖਣਾ ਪਵੇ ਇਸ ਤੋਂ ਬਗੈਰ, ਇਸ ਤੋਂ ਬਾਅਦ ਅਗਰ ਦੀਗਰ ਜਿਹੜੇ ਆਪਸ਼ਨ ਮਤਲਬ ਕਿ ਸਾਨੂੰ ਇਹਦੇ ਉੱਤੇ ਕੋਈ ਕਾਰਵਾਈ ਹੁੰਦੀ ਜਿਹੜੀ ਨਜ਼ਰ ਨਹੀਂ ਆ ਰਹੀ, ਇਸ ਨੂੰ ਜਿਹੜਾ ਇੱਕ ਸਿਰਫ ਬਿਆਨ ਦੀ ਹੱਦ ਤੱਕ ਹੀ ਅਸੀਂ ਜਿਹੜਾ ਦੇਖਾਂਗੇ। ਤੇ ਜਿਸ ਤਰ੍ਹਾਂ ਹੀ ਆਪਣਾ ਪਾਕ ਫੌਜ ਦਾ DGI SPR ਦੀ ਤਰਫੋਂ ਪ੍ਰੈਸ ਰਿਲੀਜ਼ ਜਾਰੀ ਹੋਈ ਹੈ, ਨਾਲ ਹੀ ਜਿਹੜਾ ਹਕੂਮਤ ਦੇ ਜਿਹੜੇ ਨੇ ਉਹਨਾਂ ਦੇ ਹੌਸਲੇ ਵੱਧ ਗਏ, ਉਹਨਾਂ ਨੇ ਜਿਹੜਾ ਫੌਰੀ ਤੌਰ ਤੇ ਵਜ਼ਾਰਤ ਦਾਖਲਾ ਨੂੰ ਜਿਹੜਾ ਕਪਤਾਨ ਸਮੇਤ ਕਪਤਾਨ ਦੇ ਅਹਿਮ ਖਿਡਾਰੀਆਂ ਦੀ ਗ੍ਰਿਫਤਾਰੀ ਦਾ ਜਿਹੜੇ ਆਰਡਰ ਜਾਰੀ ਕਰ ਦਿੱਤੇ ਨੇ। ਵੇਖੋ ਹੌਸਲੇ ਤੇ ਬੜੇ ਵੱਧੇ ਸਨ ਉਹਨਾਂ ਦੇ, ਤਾਈਓ ਇਸ ਹੱਦ ਤੱਕ ਅਦਲੀਆ ਦੇ ਖਿਲਾਫ ਆਏ ਸਨ। ਕਦੀ ਵੀ ਕਮਜ਼ੋਰ ਹੁਕੂਮਤ ਉਹ ਹੁਕੂਮਤ ਜਿਨ੍ਹਾਂ ਦੀ 2-3 ਸੀਟਾਂ ਅਗਰ ਹਟ ਜਾਣ ਤੇ ਗਿਰਦੀ ਹੋਵੇ ਉਹ ਹੁਕੂਮਤ ਇਤਨਾ ਬੜਾ ਸਟੈਪ ਨਹੀਂ ਲੈਂਦੀ ਜਿਹੜੀ ਇਹ ਹੁਕੂਮਤਾਂ ਲੈ ਰਹੀਆਂ ਨੇ। ਇਹਦਾ ਮਤਲਬ ਇਹ ਹੈ ਕਿ ਇਹਨਾਂ ਵਿੱਚ ਕੁਝ ਤਾਕਤਾਂ ਹਨ ਜਿਹੜੀ ਇਹਨਾਂ ਨੂੰ ਫੁੱਲੀ ਸਪੋਰਟ ਦੇ ਰਹੀਆਂ ਨੇ, ਸਾਰਾ ਦੇ ਰਹੀਆਂ ਨੇ। ਸਾਰਿਆਂ ਨੂੰ ਪਤਾ ਹੁਣ ਉਹੀ ਤਾਕਤ ਜਿਸ ਤੋਂ ਕੱਲ ਕਿਹਾ ਜਾ ਰਿਹਾ ਸੀ ਕਿ ਇਮਰਾਨ ਖਾਨ ਲਾਡਲਾ ਜੀ, ਇਮਰਾਨ ਖਾਨ ਲਾਡਲਾ ਜਾਂ ਇਮਰਾਨ ਖਾਨ ਉਹਨਾਂ ਦਾ ਆਪਣਾ ਬੱਚਾ ਹੈ, ਉਹ ਅੱਜ ਜਿਹੜਾ ਉਹਨਾਂ ਨੇ ਹੀ ਜਿਹੜਾ ਇਮਰਾਨ ਖਾਨ ਨੂੰ ਵੀ ਸ਼ੈਟਅਪ ਕਾਲ ਦੇ ਦਿੱਤੀ ਹੈ। ਵੇਖੋ ਵਜ੍ਹਾ ਹੈ ਕਿ ਵਿਸਾਖੀ ਹੈ, ਸਾਰੀਆਂ ਵਿਸਾਖੀਆਂ ਨੇ ਤੇ ਇਹ ਵਿਸਾਖੀ ਜਿਹਨੂੰ ਮਿਲਦੀ ਹੈ ਉਹ ਬੱਲੇ ਬੱਲੇ, ਤੇ ਜਿਹਨੂੰ ਨਹੀਂ ਮਿਲਦੀ ਉਹ ਕਹਿੰਦਾ ਹੈ ਜੀ ਇਹ ਦੂਜਾ ਲੜ ਲੈ, ਦੂਜਾ ਲੜ ਲੈ। ਇਹ ਇਲਜ਼ਾਮਾਤ ਜਿਹੜੇ ਚੱਲਦੇ ਰਹਿਣਗੇ। ਕਿਉਂਕਿ ਜਿਹੜੇ ਵਿਸਾਖੀਆਂ ਦੇ ਰਹੇ ਨੇ ਉਹ ਬੜੇ ਸਮਝਦਾਰ ਨੇ ਤੇ ਜਿਹੜੇ ਵਿਸਾਖੀਆਂ ਲੈ ਰਹੇ ਨੇ ਉਹ ਅਜੇ ਤੱਕ ਬਿਲਕੁਲ ਹੀ ਬੱਚਿਆਂ ਵਾਲਾ ਬਚਕਾਨਾ ਦੇ ਦਿਮਾਗ ਨੇ। ਹਾਲਾਂਕਿ ਹਰ ਜਮਾਤ ਤੇ ਬਚਕਾਨਾ ਦਿਮਾਗ ਦੇ ਤੇ ਨਹੀਂ ਹੁੰਦੇ। ਦੇਖੋ ਨਾ ਪਿਛਲੇ ਅਗਰ ਤੁਸੀਂ 30-35 ਸਾਲ ਤੋਂ ਦੇਖ ਰਹੇ ਹੋ ਮੁਸਲਿਮ ਲੀਗ ਨੂਨ ਪੀਪਲਜ਼ ਪਾਰਟੀ ਇਹ ਹਕੂਮਤਾਂ ਵਿੱਚ ਆ ਰਹੀਆਂ ਨੇ, ਅਗਰ ਇਹ ਹੁਣ ਵੀ ਅਗਰ ਮੈਚੋਰ ਨਹੀਂ ਹੋਣਗੇ ਤੇ ਫਿਰ ਸਰ ਮਫਾਦਾਤ ਦੀ ਸਿਆਸਤ ਵਿੱਚ ਮੈਚੋਰਿਟੀ ਨਹੀਂ ਹੁੰਦੀ ਸਰ। ਮਫਾਦਾਤ ਦੀ ਸਿਆਸਤ ਵਿੱਚ ਸਿਰਫ ਔਰ ਸਿਰਫ ਆਪਣਾ ਮਫਾਦ ਹੁੰਦਾ, ਚਾਹੇ ਇੱਕ ਦਿਨ ਦਾ ਹੋਏ ਚਾਹੇ ਇੱਕ ਘੰਟੇ ਤੋਂ ਹੋਏ। ਤੇ ਮਤਲਬ ਫਿਰ ਇਹੀ ਹੈ ਕਿ ਇਹਨਾਂ ਨੂੰ ਸਿਰਫ ਫਿਰ ਆਵਾਮ ਦੇ ਨਾਲ ਕੋਈ ਗਰਜ਼ ਨਹੀਂ, ਸਿਰਫ ਆਪਣਾ ਮਫਾਦਾਤ। ਸਰ ਆਵਾਮ ਦਾ ਕੀ ਸੂਰਤ-ਏ-ਹਾਲ ਹੈ? ਤੁਹਾਡੇ ਸਾਹਮਣੇ ਮੁਆਸ਼ਰਤ ਕਿਸ ਤੇ ਜਾ ਰਹੀ ਹੈ? ਸਰ IMF ਪੈਸੇ ਦੇਣ ਤਿਆਰ ਨਜ਼ਰ ਨਹੀਂ ਆਉਂਦਾ ਤੁਹਾਡੇ ਕੋਲ, ਫ੍ਰੈਂਡਲੀ ਕੰਟਰੀਆਂ ਪੈਸੇ ਦੇਣ। ਅੱਜ ਕੱਲ ਆਪਣਾ ਜਿਹੜਾ ਕਾਮਰਸ ਦੇ ਬੀਟ ਤੁਸੀਂ ਦੇਖ ਰਹੇ ਹੋ। ਮੈਂ ਉਹੀ ਤੁਹਾਨੂੰ ਦੱਸ ਰਿਹਾ ਸਰ ਕਿ ਫਾਈਨੈਂਸ ਇਸ ਹੱਦ ਤੱਕ ਬੁਰੀ ਸਿਚੁਏਸ਼ਨ ਹੋ ਚੁੱਕੀ ਹੈ ਕਿ ਇੱਕ ਸਾਈਡ ਤੇ ਤੁਸੀਂ ਕਹਿ ਰਹੇ ਹੋ ਵਜ਼ਾਰਤ ਖਾਰਜਾ ਬਹੁਤ ਅੱਛੇ ਕਰ ਰਹੀ ਹੈ, ਬਿਲਾਵਲ ਭੁੱਟੋ ਤੋਂ ਤਨਕੀਦ ਕਰੀਏ ਕਿ ਤੁਸੀਂ ਬਾਹਰ ਕਿਉਂ ਜਾਂਦੇ ਪਏ ਹੋ ਵਾਰ-ਵਾਰ, ਉਹ ਕਹਿੰਦੇ ਨੇ ਪਲਿਓਜ ਪੈਸੇ ਲਾ ਕੇ ਜਾ ਰਹੇ ਨੇ ਇਸ ਵਾਸਤੇ ਤੁਸੀਂ ਤਨਕੀਦ ਨਾ ਕਰੋ। ਤੇ ਅੱਜ ਵਜ਼ਾਰਤ ਖਾਰਜਾ ਨੇ ਸਮਰੀ ਸੁਭਾ ਭੇਜੀ ਹੋਈ ਸੀ ECC ਨੂੰ ਕਿ ਤੁਸੀਂ 5 ਅਰਬ ਸਾਨੂੰ ਦਿਓ, ਸਾਡੇ ਕੋਲ ਖਸਾਰਾ ਹੋ ਰਿਹਾ, 2 ਮਹੀਨੇ ਰਹਿ ਗਏ ਨੇ ਬਜਟ ਦੇ ਖਤਮ ਹੋਣਾ, ਫਿਸਕਲ ਈਅਰ ਖਤਮ ਹੋਣ ਵਾਸਤੇ ਤੇ ਪੈਸੇ ਇਹਨਾਂ ਕੋਲ ਪੂਰੇ ਨਹੀਂ ਪੈ ਰਹੇ। ਹੁਣ ਅੱਜ ਦੀ ਮਨਜ਼ੂਰੀ 5.8.4 ਅਰਬ ਦੀ ਮਨਜ਼ੂਰੀ ਲੈ ਲਈ ਇਹਨਾਂ ਵਜ਼ਾਰਤ ਖਾਰਜਾ ਨੇ,
ਉਹ ਕਿਸ ਸਮਾਜ ਚੋਂ ਲੈ ਲਈ, ਉਹ ਮੁਲਕ ਦੇ ਹਾਲਾਤ ਕਿਸ ਤਰਫ ਜਾ ਰਹੇ ਨੇ। 100 ਅਰਬ ਡਾਲਰ ਤੁਸੀਂ 150 ਅਰਬ ਡਾਲਰ ਲੈਣਾ, ਉਹਦੇ ਵਾਸਤੇ ਤੁਸੀਂ IMF ਵਾਸਤੇ ਨੱਕ ਰਗੜਨ ਤਿਆਰ ਹੋ ਗਏ ਹੋ। ਮਈ ਜੂਨ ਨੂੰ ਤੁਸੀਂ ਕਿਸ਼ਤਾਂ ਦੇਣੀਆਂ ਨੇ ਫਿਸਕਲ ਈਅਰ ਕੰਪਲੀਟ ਕਰਨ ਵਾਸਤੇ, ਫਰੈਂਡਲੀ ਕੰਟਰੀਆਂ ਮਿੰਟਾਂ ਕਰ ਰਹੀਆਂ ਨੇ IMF ਦੀਆਂ, ਸਾਡੇ ਬਿਹਾਫ ਹੋਤੇ ਕਿ ਅਸੀਂ ਪੈਸੇ ਦੇਣਾ ਤਿਆਰ, ਤੁਸੀਂ ਪੈਸੇ ਦਿਓ। ਜਿਹੜੇ ਸਾਡੇ ਜਿਹੜੇ ਦੋਸਤ ਮਮਾਲਕ ਨੇ ਉਹ ਵੀ ਉਦੋਂ ਹੀ ਤੁਹਾਨੂੰ ਜਿਹੜਾ ਇਮਦਾਦ ਦੇਣਗੇ ਜਦੋਂ ਤੁਹਾਨੂੰ IMF ਪੈਸੇ ਦੇਗਾ, ਸਰ ਪਹਿਲੇ ਉਹ ਵੀ ਨਹੀਂ ਨਾ ਦੇਣ ਨੂੰ ਤਿਆਰ। ਪਰ सूरत-ए-हाल इस हद तक हो चुकी है कि थोड़े को स्टेट बैंक जड़ा है वो कहना तैयार हो गया कि रिजर्व मुसलसल गिर रहे हैं, एक बूस्ट चाहिए, बूस्ट नहीं मिलेगा, स्टॉक मार्केट कोलैप्स होगी, डीवैल्यूएशन दे साथ तक अमल हो चुका है, रेमिटेंस ਜਿਹੜੀਆਂ ਖਤਮ ਹੋ ਚੁੱਕੀਆਂ ਨੇ, ਇੰਪੋਰਟ ਬਿਲ ਤੁਸੀਂ ਖਤਮ ਕਰਨ ਦਾ ਨਾਂ ਨਹੀਂ ਲੈ ਪਾ ਰਹੇ, ਥੋੜੇ ਕੋਲ ਕਰੰਟ ਮਾਲੀ ਖਸਾਰਾ ਜਿਹੜਾ 400 ਰੁਪਏ ਉੱਤੇ ਚਲਾ ਗਿਆ ਹੈ, ਤੁਸੀਂ ਕਿਵੇਂ ਮੁਲਕ ਲੈ ਕੇ ਚੱਲ ਰਹੇ ਹੋ? ਬਿਲਕੁਲ ਜਿਹੜਾ ਹੈ ਨਾ ਬਹੁਤ ਮੰਨਫੀ ਇਸ਼ਾਰਿਆਂ ਨੇ ਮੁਲਕ ਦੀ ਮਈਸ਼ਤ ਦੇ ਹਵਾਲੇ ਨਾਲ, ਕਿਉਂਕਿ ਜਿਸ ਟਾਈਮ ਸਾਬਕ ਹੁਕੂਮਤ ਸੀ ਉਸ ਟਾਈਮ ਬਾਹਰ ਜਿਹੜੇ ਓਵਰਸੀਜ਼ ਪਾਕਿਸਤਾਨੀ ਸੀ ਉਹ ਬਹੁਤ ਜ਼ਿਆਦਾ ਜਿਹੜੇ ਸੀ ਆਪਣਾ ਡਾਲਰਸ ਤੇ ਯੂਰੋਜ਼ ਦੀ ਸ਼ਕਲ ਦੇ ਵਿੱਚ ਜਾਂ ਦਿਰਹਮ ਤੇ ਰਿਆਲ ਦੀ ਸ਼ਕਲ ਦੇ ਵਿੱਚ ਜਿਹੜੇ ਪਾਕਿਸਤਾਨ ਪੈਸੇ ਭੇਜ ਰਹੇ ਸੀ, ਤੇ ਮਗਰ ਜਿਹੜਾ ਮੌਜੂਦਾ ਹੁਕੂਮਤ ਦੇ ਆਂਦੇ ਹੀ ਲੋਕਾਂ ਦਾ ਜਿਹੜਾ ਇਤਮਾਦ ਉੱਠ ਗਿਆ ਸੀ ਤੇ ਉਹਨਾਂ ਨੇ ਜਿਹੜਾ ਆਪਣਾ ਪੈਸਾ ਪਾਕਿਸਤਾਨ ਭੇਜਣਾ ਬੰਦ ਕਰ ਦਿੱਤਾ। ਅੱਛਾ ਸਜਾਦ ਸਾਹਿਬ, ਸਿਆਸਤਦਾਨਾਂ ਦੇ ਤੇ ਕਰਪਸ਼ਨ ਦੇ ਇਲਜ਼ਾਮਾਤ ਸਾਹਮਣੇ ਆਉਂਦੇ ਰਹਿੰਦੇ ਨੇ। ਅੱਜ ਜਿਹੜਾ ਪਹਿਲੀ ਦਫਾ ਜਿਹੜਾ ਕਿ ਅਵਾਨ ਦੇ ਵਿੱਚ ਜਿਹੜਾ ਆਲਾ ਅਦਲੀਆ ਦੇ ਸੀਨੀਅਰ ਜੱਜ ਜਿਹੜੇ ਨੇ ਮੁਜ਼ਾਹਰ ਅਲੀ ਨਕਵੀ, ਉਹਨਾਂ ਦੇ ਉੱਤੇ ਵੀ ਇਲਜ਼ਾਮਾਤ ਲੱਗ ਰਹੇ ਨੇ ਕਿ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਅਸਾਸਿਆਂ ਦੀ ਜਿਹੜੀ ਛਾਨਬੀਨ ਕੀਤੀ ਜਾਵੇ। ਪਬਲਿਕ ਅਕਾਊਂਟਸ ਕਮੇਟੀ ਇਹ ਹੱਕ ਰੱਖਦੀ ਹੈ ਜਾਂ ਉਸ ਕੋਲ ਇਖਤਿਆਰ ਨੇ ਕਿ ਉਹ ਕਿਸੇ ਆਲਾ ਅਦਲੀਆ ਦੇ ਜਿਹੜੇ ਜੱਜ ਦੀ ਉਹ ਤਲਾਸ਼ੀ ਲੈ ਸਕੇ? ਸਰ ਮੈਂ ਇਸ ਸਵਾਲ ਦਾ ਬੜਾ ਡਿਟੇਲ ਜਵਾਬ ਦੇਵਾਂਗਾ। ਉਸ ਤੋਂ ਕਬਲ ਤੁਸੀਂ ਪਹਿਲਾਂ ਜਿਹੜਾ ਸਵਾਲ ਪੁੱਛਿਆ ਹੈ ਉਹਦੇ ਤੇ ਵੀ ਆਵਾਂਗਾ ਕਿ ਵੇਖੋ ਪਾਕਿਸਤਾਨ ਤਹਿਰੀਕ ਇਨਸਾਫ ਦੇ ਖਿਲਾਫ ਹੁਣ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ, ਜਿਹਦੇ ਵਿੱਚ ਤਮਾਮ ਦੇ ਤਮਾਮ ਮੇਨ ਲੀਡਰਸ਼ਿਪ ਜਿਹੜੀ ਹੈ ਪਾਕਿਸਤਾਨ ਪਾਕਿਸਤਾਨ ਤਹਿਰੀਕ ਇਨਸਾਫ ਦੀ, ਸਪੈਸੀਫਿਕਲੀ ਪੰਜਾਬ, ਸੈਂਟਰਲ ਪੰਜਾਬ ਦੀ, ਤੇ ਉਸ ਤੋਂ ਬਾਅਦ ਜਿਹੜੀ ਪਹਿਲੀ ਵਫਾਕ ਹੋ ਰਹੀ ਹੈ ਉਹਨਾਂ ਤੱਕ ਗ੍ਰਿਫਤਾਰੀ ਹੋਣ ਦਾ ਸਿਲਸਿਲਾ ਸ਼ੁਰੂ ਹੋਣ ਲੱਗਾ ਹੈ। ਉਹਦੇ ਵਾਸਤੇ ਇੱਕ ਲਿਸਟ ਤਿਆਰ ਕੀਤੀ ਗਈ ਹੈ ਇਸਲਾਮਾਬਾਦ ਪੁਲਿਸ ਦੀ ਤਰਫੋਂ, ਜਿਹਦੇ ਵਿੱਚ ਕੋਸ਼ਿਸ਼ ਹੋਏਗੀ ਅੱਜ ਇਮਰਾਨ ਖਾਨ ਦੁਬਾਰਾ ਹਾਈ ਕੋਰਟ ਪੇਸ਼ੀ ਵਾਸਤੇ ਵੀ ਆ ਰਹੇ ਨੇ, ਹੋ ਸਕਦਾ ਹੈ ਕਿ ਇੱਕ ਨਵਾਂ ਕ੍ਰੈਕਡਾਊਨ ਅਗਰ ਉਹਨਾਂ ਤਾਂ ਨਹੀਂ ਹੁੰਦਾ ਤੇ ਉਹਨਾਂ ਦੇ ਲੀਡਰਾਂ ਤੇ ਹੋਏਗਾ, ਜਿਹਦੇ ਵਿੱਚ ਫਵਾਦ ਚੌਧਰੀ ਦਾ ਨਾਮ ਫਾਈਨਲਾਈਜ਼ ਹੋ ਚੁੱਕਾ ਹੈ, ਫਾਰਕ ਹਬੀਬ ਦਾ ਨਾਮ ਫਾਈਨਲਾਈਜ਼ ਹੋਇਆ, ਸ਼ਬਾਜ਼ ਗਿੱਲ ਦਾ ਦੁਬਾਰਾ ਨਾਂ ਜਿਹੜਾ ਗਰਦਿਸ਼ ਕਰ ਰਿਹਾ। ਉਸ ਤੋਂ ਬਾਵਜੂਦ ਉਸ ਤੋਂ ਬਾਅਦ ਦੀਗਰ ਜਿਹੜੇ ਨਾਂ ਨੇ ਉਹ ਵੀ ਬੜੇ ਅਹਿਮ ਲੀਡਰਸ਼ਿਪ ਅਸਦ ਉਮਰ, ਐਗਜ਼ੈਕਟਲੀ ਸ਼ਾਹ ਮਹਮੂਦ ਕੁਰੈਸ਼ੀ ਹੈ, ਹਲੀਮ ਆਦਲ ਸ਼ੇਖ ਹੈ, ਮਤਲਬ ਕਿ ਚਾਰੇ ਸੂਬਿਆਂ ਦੇ ਵਿੱਚ ਜਿਹੜੇ ਖਾਨ ਦੇ ਜਿਹੜੇ ਅਹਿਮ ਖਿਲਾੜੀ ਨੇ ਉਹ ਸਮਝਦੇ ਨੇ ਕਿ ਇਹਨਾਂ ਨੂੰ ਫੜ ਕੇ ਜਿਹੜਾ ਅੰਦਰ ਤਾੜ ਦਈਏ ਅੱਗੇ ਅਗਲੇ ਮਹੀਨੇ ਕੋਸ਼ਿਸ਼ ਹੈ ਕਿ ਇਹ ਲੀਡਰਸ਼ਿਪ ਨਾਲ ਇਹ ਲੀਡਰਸ਼ਿਪ ਤੱਕ ਮਹਿਦੂਦ ਗੱਲ ਨਹੀਂ ਰਹੇਗੀ। ਹੁਣ ਬਾਰੀ ਇਮਰਾਨ ਖਾਨ ਦੀ ਦੁਬਾਰਾ ਤੋਂ ਆਏਗੀ, ਦੁਬਾਰਾ ਅਟੈਕ ਕੀਤਾ ਜਾਏਗਾ। ਇਮਰਾਨ ਖਾਨ ਤੁਸੀਂ ਪਿਛਲੀ ਵੀ ਜਿਹੜੀਆਂ ਕਾਰਵਾਈਆਂ ਜਿਹੜੀ ਤੁਸੀਂ ਕਵਰ ਕਰਦੇ ਰਹੇ ਹੋ ਕਿ ਜਿਸ ਟਾਈਮ ਅੱਜ ਇਮਰਾਨ ਖਾਨ 6 ਵਜੇ ਲਾਹੌਰੋਂ ਉਹਨਾਂ ਨੇ ਚੱਲਣਾ ਹੈ ਤੇ ਪਹੁੰਚਣਾ ਹੈ ਆਪਣਾ ਇਸਲਾਮਾਬਾਦ, ਤੇ ਤੁਹਾਨੂੰ ਲੱਗ ਰਿਹਾ ਕਿ ਅੱਜ ਉੱਥੇ ਕੋਈ ਦਮਾਦਮ ਕਲੰਦਰ ਹੋਏਗਾ ਜਾਂ ਕੋਈ ਗ੍ਰਿਫਤਾਰੀ ਦਾ ਇਮਕਾਨ ਹੈ? ਸਰ ਦੇਖੋ ਜਿਹੜੀ ਲਿਸਟ ਫਾਈਨਲਾਈਜ਼ ਹੋ ਰਹੀ ਹੈ, ਜਿਸ ਤਰ੍ਹਾਂ ਸਿਕਿਉਰਿਟੀ ਸੂਰਤ-ए-हाल ਬਣ ਰਹੀ ਹੈ, ਇਹ ਬਿਲਕੁਲ ਐਨ ਉਸ ਸੂਰਤ-ए-हाल ਤਰਫ ਬਣ ਰਹੀ ਜਿਵੇਂ ਰਮਜ਼ਾਨ ਚ ਹੋਇਆ ਸੀ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਸੁਬਹ ਸਾਨੂੰ ਮਹਿਸੂਸ ਹੋ ਰਿਹਾ ਸੀ ਕਿ ਸੂਰਤ-ए-हाल ਖਰਾਬ ਹੋਣ ਲੱਗੀ ਹੈ, ਕੰਟੇਨਰ ਪੜੇ ਪੈ ਸਨ ਜ਼ਿਆਦਾ ਵੱਡੇ, ਜਿਹੜਾ ਪਥਰਾਓ ਤੋਂ ਬਚੇ ਆਪਣਾ ਸ਼ੈਲਿੰਗ ਵੀ ਤੁਸੀਂ ਮੈਂ ਬਿਲਕੁਲ ਉੱਤੇ ਗਿਰ ਗਿਆ ਸੀ। ਮੈਂ ਅੱਛੀ ਤਰ੍ਹਾਂ ਮੈंने ਕੁਝ ਚੀਜ਼ ਭੁੱਲੀ ਨਹੀਂ, ਉੱਤੇ ਦੀ ਮੈਂ ਸਾਹਮਣੇ ਸਾਰੇ ਹਰ ਚੀਜ਼ ਮੇਰੇ ਸਾਹਮਣੇ ਅੱਖ ਸਾਹਮਣੇ ਆ ਜਾਂਦੀ, ਜਿਹਦੀ ਮੈਂ ਗੱਲ ਕਰਦਾ कि मेरे सामने वो सूरत-ए-हाल हुई कि किवें एकदम तकरीबन विदिन सेकंड्स गेम तब्दील हुई सी, एकदम पथराव शुरू होया, आंसू शैल शुरू हुए, उस तो बाद नहीं समझ आई कि किवें होया, गड़ी नाग लग गई, लोग कोई जख्मी हो रहा है, कोई पुलिस नस रहे हैं, दौड़ा लग गया। सूरत-ए-हाल कुछ दोबारा तो बनती नजर आती है, लेकिन अल्लाह करे इंजा ना होवे, हुकूमत होश ते नाखन लवे। लेकिन देखो गिरफ्तारियां हतमी हो चुकी ने, होर ऑप्शन नहीं रहा, ते हुण सारे दे सारे ਜਿਹੜੀ बैकडोर डिप्लोमेसी थी खत्म हो चुकी है, मुज़ाकरात दे ਜਿਹੜੇ अमल जारी सन रुक चुके ने आर्जी तौर पर। उस तो बाद हुण ऑप्शन की बचदा कि मुज़ाहमत वाला ऑप्शन बचदा है, तो मुज़ाहमत वाला अदलिया दे सारा लिया जा चुका है, कंधे इस्तेमाल किए गए, लेकिन किसी हद तक भी उन विच जिहड़ा है खातर ख्वाह पेशरफ्त नहीं हुई। तो हुण कोशिश की जाएगी कि दोबारा गिरफ्तारी नूं सारा लिया जाए। नाले अगर सजाद साहब गिरफ्तारियां होंदियां ने, गिरफ्तार होने तो बाद फर्ज करो कि पाकिस्तान तरीके इंसाफ दे अहम जिहड़े कारकुनान ने, अगर इमरान खान की गिरफ्तारी होंदी है या शाह महमूद कुरैशी की मेन जिहड़ी उन्हां दी लीडरशिप है उन्हां दी गिरफ्तारी होंदी है, गिरफ्तारी होने तो बाद जिहड़ा कोई केस चलणगे अगले महीने तो वैसे जिहड़ी अदालतां दी छुट्टियां आ जाणियां ने, ते ਉਹ ਤੇ ਫਿਰ ਮਤਲਬ ਕਿ ਹਕੂਮਤ ਜਿਹੜੀ ਹੈ ਪਲਾਨ ਕਰਕੇ ਬੈਠੀ ਹੈ ਕਿ ਕਿਸੇ ਵੀ ਤਰੀਕੇ ਨਾਲ ਜਿਹੜਾ, ਕਿਉਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਟਾਈਮ ਬਾੜ ਦੇ ਕੇ ਆਪਣਾ ਇਹਨਾਂ ਨੂੰ ਟਾਈਮ ਮਿਲ ਜੇ, ਉਹ ਸਾਰੀ ਉਹਨਾਂ ਦੀ ਨਾਕਾਮ ਹੋ ਗਈ। ਹੁਣ ਆਖਰੀ ਹਰਬਾ, ਕਿਉਂਕਿ ਇਮਰਾਨ ਖਾਨ ਨੇ ਵੀ ਆਖਰੀ ਕਾਰਡ ਖੇਲ ਦਿੱਤਾ ਤੇ ਹਕੂਮਤ ਕੋਲ ਵੀ ਆਖਰੀ ਹਰਬਾ ਹੀ ਹੈ ਕਿ ਇਹਨਾਂ ਨੂੰ ਫੜ ਕੇ ਜਿਹੜਾ ਅੰਦਰ ਤਾੜ ਦਈਏ, ਤਾਂ ਜਿਹੜੇ ਪਿਛਲੇ ਜਿਹੜੇ 3-4 ਮਹੀਨੇ ਰਹਿੰਦੇ ਨੇ
ਉਹ ਇਸ ਦੌਰਾਨ ਗੁਜ਼ਰ ਜਾਣ। ਵੇਖੋ ਇਹਦੇ ਵਿੱਚ ਦੋ ਚੀਜ਼ਾਂ ਨੇ ਕਿ ਇੱਕ ਤਾਂ ਅਸਲ ਹੁੰਦਾ ਕਿ ਮੁਕੰਮਲ ਛੁੱਟੀਆਂ ਨੇ, ਮੁਕੰਮਲ ਛੁੱਟੀਆਂ ਨਹੀਂ, ਮਖਸੂਸ ਛੁੱਟੀਆਂ ਨੇ। ਵੇਖੋ ਕਿਵੇਂ ਕਿ ਮਖਸੂਸ ਬੈਂਚ ਉੱਪਰ ਕੰਮ ਕਰਨਗੇ 10 ਜਿਹੜਾ ਸਤੰਬਰ ਤੱਕ ਜਿਹੜੀ ਹਾਂ ਛੁੱਟੀਆਂ ਐਗਜ਼ੈਕਟਲੀ ਉਹ ਇੱਕ ਅਦਾਲਤੀ ਜਿਹੜੀ ਕਾਰਵਾਈ ਦੀ ਛੁੱਟੀਆਂ ਹੁੰਦੀਆਂ ਨੇ ਉਹਦੇ ਵਿੱਚ ਮਖਸੂਸ ਬੈਂਚ ਕੰਮ ਕਰਦੇ ਨੇ ਐਮਰਜੈਂਸੀ ਬੁਨਿਆਦਾਂ ਤੇ, ਉਹ ਬੁਨਿਆਦ ਐਮਰਜੈਂਸੀ ਬੁਨਿਆਦਾਂ ਤੇ ਕੰਮ ਕਰਨਗੇ। ਲੇਕਿਨ ਇਹ ਥੋੜੀ ਗੱਲ ਵਜ੍ਹਾ ਹੈ ਕਿ ਕੋਸ਼ਿਸ਼ ਇਹ ਕੀਤੀ ਜਾ ਰਹੀ ਕਿ ਬੜੇ ਪੈਮਾਨੇ ਤੇ ਗਲੀਆਂ ਗ੍ਰਿਫਤਾਰੀਆਂ ਹੋਣਗੀਆਂ, ਉਸ ਤੋਂ ਬਾਅਦ ਜਿਤਨੇ ਵੀ ਕੇਸ ਆਉਂਦੇ ਨੇ ਕਲੈਂਪ ਹੋਣਾ ਚ ਬੜਾ ਟਾਈਮ लगेगा। इस तनाजर च एक फेस टाइम सेविंग ली जा रही है, तो कोशिश होगी कि सितंबर की गल सितंबर तो भी अगे जाए, यानी कि इंतखाबात तो भी बाद दी गेम सोच के बैठे ने कि गिरफ्तारियां होंगी तो देखा जाएगा कि बाद मकसद ही उन्होंने यही है कि चीफ साहब जेडे ने चीफ जस्टिस ऑफ पाकिस्तान कि वो रिटायर हो जाए, उस तो बाद वो इंतखाबात की तरफ जान। एग्जैक्टली ये सूरत हाल है कि कोशिश की जा रही, तकर्रियां जड़ियां दो अहम होणगियां ने इस नवंबर तो पहले नवंबर के दरमियान चो ਉਹਦੇ ਵਿੱਚ ਹੀ ਤੈਅ ਹੋਏਗਾ ਕਿ ਇੰਤਖਾਬਾਤ ਹੋਣੇ ਨੇ ਜਾਂ ਨਹੀਂ ਹੋਣੇ। ਤੇ ਦੂਜੇ ਵੀ ਥੋੜੇ ਮਾਮਲੇ ਤੇ ਆ ਜਾਂਦੇ ਆ ਜਿਹੜਾ ਪੀਏਸੀ ਦਾ ਐਗਜ਼ੈਕਟਲੀ ਬੜਾ ਅਹਿਮ ਇੱਕ ਹੈ, ਲੇਕਿਨ ਬੜਾ ਤਨਾਉ ਸਿਚੁਏਸ਼ਨ ਸੀ। ਮੈਂ ਪੂਰੀ ਕਵਰ ਕੀਤੀ ਕਾਰਵਾਈ। ਇਜਲਾਸ ਦਾ ਜਿਹੜਾ ਮੇਨ ਏਜੰਡਾ ਸੀ ਜਿਹਦੇ ਵਾਸਤੇ ਸਾਰਾ ਕੁਝ ਹਾਈਪ ਕ੍ਰੀਏਟ ਹੋਈ ਸੀ, ਉਹ ਸੀ ਜਸਟਿਸ ਮਜ਼ਾਹਰ ਅਲੀ ਅਕਬਰ ਨਕਵੀ ਸਾਹਿਬ ਦਾ ਕੇਸ। ਉਹਦੇ ਮੁਤਲਕ ਇਹ ਇਹਨਾਂ ਇਸਤਕਾਕ ਕਮੇਟੀ ਨੂੰ ਰੈਫਰ ਕੀਤਾ ਗਿਆ ਸੀ, ਸੌਰੀ ਪੀਏਸੀ ਨੂੰ ਰੈਫਰ ਕੀਤਾ ਗਿਆ ਸੀ ਕੌਮੀ ਅਸੈਂਬਲੀ ਦੀ ਤਰਫੋਂ, ਸਪੀਕਰ ਦੀ ਤਰਫੋਂ, ਕਿ ਤੁਸੀਂ ਟੇਕ ਅਪ ਕਰੋ, ਇਹਦੇ ਬਾਰੇ ਤਹਿਕੀਕਾਤ ਕਰੋ। ਤੇ ਉਸ ਤੋਂ ਬਾਅਦ ਇਹਨੂੰ ਟੇਕ ਅਪ ਕਰਨ ਤੋਂ ਬਾਅਦ ਬੜੀਆਂ ਚਹਿਮਾਂ ਗੋਈਆਂ ਉੱਠੀਆਂ ਨੇ ਤੇ ਬੜੀ ਅਹਿਮ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਸਾਬਿਕ ਚੇਅਰਮੈਨ ਸੈਨੇਟ ਰਜ਼ਾ ਰਬਾਨੀ ਸਾਹਿਬ ਸਮੇਤ दीगर कई ऐसे पाकिस्तान पीपल्स पार्टी के रहनुमा ने जो सीनियर कानूनदान ने उन्हें सवाल उठाना शुरू कर दिता है कि दोवे अदारे हम मुतवाजन ने, एक दूजे की डोमेन चो इंटरफेरेंस करोगे तो कुचले जाओगे। इन्हों तो सजाद साहब लग रहा है कि क्योंकि पब्लिक अकाउंट्स कमेटी को इतना अख्तियार नहीं है कि इंडिविजुअली जो किसी को भी जो बुलावे उन्होंने छानबीन करे, वो काम है जो पब्लिक ऑफिसेज ने या मतलब वजारतां ने या सरकारी अदारे ने वो सिर्फ उन्होंने तलाशी लै सकते, उन्होंने ऑडिट करवा सकते। लेकिन बिल्कुल बजाज तुम कह रहे हो कि ब्यूरोक्रेसी तक महदूद है और जुडिशियल के हवाले नाल दो सवाल रेज होए उहदे फौरन बाद, क्योंकि उहदे विच तकरीबन 14 अरकान मौजूद सन, 27 अरकान ने इस कमेटी बुलाए गए सन स्पेसिफिकली इनकलूडिंग वजीर साहब। ਤੇ ਉਹਦੇ ਵਿੱਚ 14 ਬੰਦੇ ਸ਼ਰੀਕ ਸਨ, ਜਿਨ੍ਹਾਂ ਵਿੱਚੋਂ 13 ਬੰਦਿਆਂ ਇਹਦੇ ਹੱਕ 'ਚ ਵੋਟ ਪਾਇਆ। ਉਹਨਾਂ ਨੇ ਕਿਹਾ ਕਿ ਰਾਇਸ਼ੁਮਾਰੀ ਹੋਈ, ਉਹਦੇ 'ਚ ਇਹ ਕਿਹਾ ਕਿ 13 ਬੰਦਿਆਂ ਨੇ ਇਹ ਰਾਏ ਦਿੱਤੀ ਕਿ ਇਹਨਾਂ ਦੇ ਖਿਲਾਫ ਅਸੀਂ ਇਨਕੁਆਇਰੀ ਕਰ ਸਕਦੇ ਹਾਂ। ਇੱਕ ਜਿਹੜੇ ਸੈਂਟਰ ਮੋਹਸਨ ਅਜ਼ੀਜ਼ ਸਾਹਿਬ ਸਨ, ਜਿਹੜੇ ਪਾकिस्तान तहरीक इंसाफ के नजरिए जूम शरीक सन, उन्होंने कहा कि हम किस तरह किसी के डोमेन में जा सकते हैं। उन्होंने कहना से उन्होंने कानून दिफाले देते बकायदा कि हम किसी के डोमेन में शामिल नहीं हो सकते, लेकिन करप्शन एक अहम उनसर है, करप्शन ते काम होना चाहिए। लेकिन जजेस की करप्शन के वाले ना दीगर जो स्टेक होल्डर ने जो उन्होंने मुतलका फोरम ने उत्थे जान। इहदे उत्ते जाके जो चेयरमैन नूर आलम खान ने उन्हें यह पूछा वजीर सैकटरी कानून को राजा साहब को कि तुसी दसो कि तुसी कर सकते हो इस मामले में तहकीकात। उन्हें कहा तहकीकात नहीं कर सकते, इन्होंने अलग डोमेन है, इस जुडिशियल काउंसिल इन्होंने अलग बनी, उत्थे जाके इंक्वायरी होंदी, नहीं कर सकते। लुबे लबाब यह है कि 14 रोज दे दिते गए हैं इस कमेटी तरफों। जस्टिस मज़ाहिर अली अकबर नकवी साहब की पूरी फैमिली का रिकॉर्ड मांगया गया, उन्होंने घर ले आए, उन्होंने गड्डी ली है, उन्होंने कोई भी किसी किस्म की ट्रांजैक्शन की है, लई है पैसे, उनकी फैमिली के नाम तो कोई आए ने, सारे का सारा रिकॉर्ड 14 रोज के अंदर पेश किया जाए। हुण वेखो ये कोशिश की जा रही है कि उन्होंने फसाया दी, चाहे किसी हद तक भी टैंपरिंग हो सकती होवे, को सामने आस आंदी होवे तो उन्होंने हाइप करने की कोशिश की जाएगी। जी जी बिल्कुल, तुसी सजाद काज़मी साहब दे जिहड़े ने ख्यालात जाने ने। मुल्क दे विच अदारियां दे दरमियान जिहड़ा टकराव है, चाहे वो हुकूमत होवे, अदलिया होवे या जिहड़ी एस्टैबलिशमेंट होवे, इस दा सरासर जिहड़ा नुकसान है वो पाकिस्तान दी आवाम नूं होएगा। ते इस वास्ते कि अदारियां नूं आपस दे विच टकरान दी बजाए अपनी अपनी हदूद दे विच रह के मुल्क ते मुल्क दी आवाम दे वास्ते जिहड़े काम करने चाहिए ने, ताकि आवाम भी खुशहाल होवे ते मुल्क भी तरक्की कर सके। इस दे नाल ही बहुसन फिदुर रहमान जाट नूं इजाजत दो ते वेखदे रहो साडा पंजाबी न्यूज़ चैनल। साडे चैनल नूं सबसक्राइब करो ते साडी वीडियोज़ नूं लाइक ते शेयर करो ते कमेंट सैक्शन दे विच जाके अपनी राय दा इजहार करना ना भुल्लो। अल्लाह निगहबान।